ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਦਰਸ਼ਕਾਂ ਦਾ ਅਸੀਂ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਨਿੱਘਾ ਸਵਾਗਤ ਕਰਦੇ ਹਾਂ ਔਰ ਜੀ ਆਇਆਂ ਆਖਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਅੱਜ ਦਾ ਇਹ ਪ੍ਰੋਗਰਾਮ ਅਸੀਂ ਸਪੈਸ਼ਲ ਤੌਰ ਤੇ ਰਿਕਾਰਡ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਯੂਨਿਟ ਈਸਟ ਕੈਨੇਡਾ ਯੂਨਿਟ ਦੇ ਪ੍ਰੈਜ਼ੀਡੈਂਟ ਸਰਦਾਰ ਸੁਖਵਿੰਦਰ ਸਿੰਘ ਹੰਸਰਾ ਦੇ ਨਾਲ ਸਾਡੇ ਸਟੂਡੀਓ ਦੇ ਵਿੱਚ ਚੇਚੇ ਤੌਰ ਤੇ ਅੱਜ ਹਾਜ਼ਰ ਹੋਏ ਨੇ। ਸੋ ਅਸੀਂ ਇਹਨਾਂ ਦੇ ਨਾਲ ਵੱਖ-ਵੱਖ ਪੰਥਕ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ। ਸਰਦਾਰ ਸੁਖਵਿੰਦਰ ਸਿੰਘ ਹੰਸਰਾ ਇਹਨਾਂ ਨੂੰ ਇੱਥੇ ਕੈਨੇਡਾ ਈਸਟ ਕੈਨੇਡਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਿਹੜਾ ਪ੍ਰੈਜ਼ੀਡੈਂਟ ਥਾਪਿਆ ਗਿਆ ਔਰ ਉਸ ਤੋਂ ਪਹਿਲਾਂ ਇਹ ਯੂਨਿਟ ਕਾਫੀ ਸਾਲਾਂ ਤੋਂ ਕੰਮ ਇੱਥੇ ਕਰ ਰਿਹਾ ਸੀ, ਬਟ ਹੁਣ ਇਸ ਯੂਨਿਟ ਦੀ ਰੀਆਰਗਨਾਈਜੇਸ਼ਨ ਕੀਤੀ ਗਈ ਹੈ। ਸੋ ਉਮੀਦ ਕਰਦੇ ਹਾਂ ਕਿ ਬਹੁਤ ਪ੍ਰਭਾਵਸ਼ਾਲੀ ਢੰਗ ਦੇ ਨਾਲ ਯੂਨਿਟ ਜਿਹੜਾ ਉਹ ਕੰਮ ਕਰੇਗਾ। ਸੋ ਅਸੀਂ ਜੀ ਆਇਆਂ ਆਖਦੇ ਹਾਂ ਸਰਦਾਰ ਸੁਖਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸੁਖਵਿੰਦਰ ਸਿੰਘ ਜੀ, ਜਿਵੇਂ ਅਸੀਂ ਹੁਣੇ ਦੱਸਿਆ ਕਿ ਤੁਸੀਂ ਜ਼ਿੰਮੇਵਾਰੀ ਸੰਭਾਲੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਈਸਟ ਕੈਨੇਡਾ ਦੀ ਇਕਾਈ ਦੀ। ਸੋ ਕੀ ਕਹਿਣਾ ਚਾਹੋਗੇ ਇਸ ਬਾਰੇ? ਸਭ ਤੋਂ ਪਹਿਲਾਂ ਮੈਨੂੰ ਇਹ ਲੱਗਦਾ ਕਿ ਜਦੋਂ ਤੁਸੀਂ ਕੰਮ ਕਰਨਾ ਹੋਏ ਖਾਸ ਕਰਕੇ ਸਾਡੇ ਪੰਥਕ ਮੁੱਦਿਆਂ ਦੇ ਉੱਤੇ ਤਾਂ ਇੱਕ ਨਿੱਘਰ ਮੰਚ ਦੀ ਲੋੜ ਸੀ ਤੇ ਮੈਂ ਪਿਛਲੇ 25-30 ਸਾਲ ਤੋਂ ਬੜਾ ਸਰਗਰਮ ਰਿਹਾ ਅਤੇ ਹੁਣ ਕਿਉਂਕਿ ਆਬਵੀਅਸਲੀ ਜਦੋਂ ਤੁਸੀਂ ਕੰਮ ਕਰਦੇ ਕਰਦੇ ਜਾ ਰਹੇ ਹੋ ਐਟ ਸਮ ਪੁਆਇੰਟ ਮੰਚ ਦੀ ਜ਼ਰੂਰਤ ਪੈਂਦੀ ਹੈ ਤੇ ਜਦੋਂ ਮੈਂ ਨਜ਼ਰ ਕਮਾਈ ਤਾਂ ਮੈਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੀ ਦੇ ਨਾਲ ਮੈਂ ਮੁੱਢ ਤੋਂ ਐਫੀਲੀਏਟ ਰਿਹਾ ਉਹ ਜਿਹਾ ਨਿੱਘਰ ਮੰਚ ਕੋ ਹੋਰ ਨਹੀਂ ਦਿਸਿਆ। ਸੋ ਫਿਰ ਮੈਂ ਆਪਣੀਆਂ ਸੇਵਾਵਾਂ ਸਪੁਰਦ ਕੀਤੇ ਤਾਂ ਕਿ ਕੌਮ ਦਾ ਜੋ ਆਪਣਾ ਘਰ ਬਣਾਉਣ ਦਾ ਸੁਪਨਾ ਹੈ ਜਿਹੜਾ ਕਿ 1984 ਵਿੱਚ ਦਰਬਾਰ ਸਾਹਿਬ ਤੇ ਫੌਜੀ ਹਮਲੇ ਤੋਂ ਬਾਅਦ ਹਰ ਸਿੱਖ ਦੇ ਮਨ ਦੇ ਅੰਦਰ ਮਨ ਮਸਤਕ ਦੇ ਅੰਦਰ ਇੱਕ ਬੀਜ ਵਾਂਗ ਬੋਇਆ ਗਿਆ, ਉਸ ਨੂੰ ਸਾਕਾਰ ਕਰਨ ਦੇ ਲਈ ਜਾਂ ਘੱਟੋ ਘੱਟ ਉਹਦੇ ਪ੍ਰਤੀ ਸਰਗਰਮ ਰਹਿਣ ਦੇ ਲਈ ਕਿਸੇ ਮੰਚ ਦੀ ਲੋੜ ਸੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬੜਾ ਢੁਕਵਾਂ ਮੰਚ ਹੈ। ਅਕਾਲ ਤਖਤ ਸਾਹਿਬ ਤੋਂ ਇਹਦਾ ਪੁਨਰਗਠਨ ਹੋਇਆ ਹੈ। ਇਹ ਵੀ ਇੱਕ ਵੱਡਾ ਕਾਰਨ ਸੀ ਕਿ ਮੈਂ ਇਹਦੇ ਵਿੱਚ ਸ਼ਾਮਲ ਹੋਇਆ ਤੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਡੇ 1 ਤੋਂ ਜਦੋਂ ਦੀ ਉਹ ਸਰਗਰਮ ਹੋਏ ਨੇ ਰਾਜਨੀਤੀ ਦੇ ਵਿੱਚ, ਮੈਂ ਉਦੋਂ ਦਾ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਜਾਂ ਉਹਨਾਂ ਦਾ ਵਿਜ਼ਡਮ ਹੈ ਉਹ ਤੋਂ ਕਾਇਲ ਰਿਹਾ ਤੇ ਮੈਨੂੰ ਲੱਗਦਾ ਕਿ ਜਿਹੜਾ ਫਿਊਚਰਿਸਟਿਕ ਸੋਚ ਵਾਲਾ ਜਾਂ ਫਿਊਚਰਿਸਟਿਕ ਅਪਰੋਚ ਵਾਲਾ ਆਗੂ ਆ ਉਹਦੇ ਨਾਲ ਕੰਮ ਕਰਨ ਦਾ ਮੈਨੂੰ ਲੱਗਦਾ ਕਿ ਅੱਜ ਦੀ ਪਨੀਰੀ ਨੂੰ ਸਵਾਦ ਹੀ ਕੁਝ ਵੱਖਰਾ ਹੈ। ਸੋ ਦਿਸ ਇਜ਼ ਵਾਈ ਆਈ ਜੁਆਇਨਡ ਸ਼੍ਰੋਮਣੀ ਅਕਾਲੀ ਦਲ। ਜੀ ਬਿਲਕੁਲ। ਸੋ ਕਿਉਂਕਿ ਤੁਸੀਂ ਓਨਟਾਰੀਓ ਬੇਸਡ ਹੋ, ਟੋਰਾਂਟੋ ਦੇ ਵਿੱਚ ਤੁਸੀਂ GTA ਦੇ ਏਰੀਏ ਦੇ ਵਿੱਚ ਵਿਚਰਦੇ ਹੋ ਔਰ ਓਨਟਾਰੀਓ ਗਵਰਨਮੈਂਟ ਵੱਲੋਂ ਇਹ ਜਿਹੜਾ ਮਹੀਨਾ ਜਿਸ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ, ਇਹ ਮਹੀਨਾ ਜਿਹੜਾ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਅਫੀਸ਼ੀਅਲ ਤੌਰ ਦੇ ਉੱਤੇ। ਇਹ ਤਾਂ ਜੀ ਜਗਮੀਤ ਸਿੰਘ ਜਦੋਂ MPP ਚੁਣੇ ਗਏ, ਆਬਵੀਅਸਲੀ ਜਗਮੀਤ ਸਿੰਘ ਪੰਥਕ ਸੋਚ ਵਾਲੇ MPP ਆ, ਭਾਵੇਂ ਹੋਰ ਵੀ ਸਾਡੇ ਬਹੁਤ ਸਾਰੇ MPP ਇੱਥੇ ਚੁਣੇ ਗਏ ਨੇ, ਪਰ ਨਥਿੰਗ ਟੂ ਕੰਪੇਅਰ। ਉਹਨਾਂ ਨੇ ਇਹ ਰੈਜ਼ੋਲੂਸ਼ਨ ਪੇਸ਼ ਕੀਤਾ ਹਾਊਸ ਦੇ ਵਿੱਚ ਪਿਛਲੇ ਸਾਲ ਤੇ ਉਹ ਯੂਨੈਨਿਮਸਲੀ ਸਾਡੀਆਂ ਓਨਟਾਰੀਓ ਦੀਆਂ ਤਿੰਨੇ ਪਾਰਟੀਆਂ ਨੇ ਵੀ ਸਪੋਰਟ ਕੀਤੀ ਅਤੇ ਇਸ ਮਹੀਨੇ ਨੂੰ ਓਨਟਾਰੀਓ ਦੀ ਗਵਰਨਮੈਂਟ ਨੇ ਪ੍ਰੋਕਲੇਮ ਕੀਤਾ। ਉਸ ਤੋਂ ਬਾਅਦ ਪਰਮਜੀਤ ਸਿੰਘ ਬਿਰਦੀ ਨਾਂ ਦਾ ਸ਼ਖਸ ਆ, ਕੈਨੇਡੀਅਨ ਸਿੱਖ ਐਸੋਸੀਏਸ਼ਨ ਦੇ ਨਾਲ ਉਹ ਕੰਮ ਕਰਦੇ ਨੇ, ਉਹਨਾਂ ਨੇ ਇੱਦਾਂ ਦਾ ਪ੍ਰਸਤਾਵ ਸਾਡੇ ਸਿਟੀ ਆਫ ਬਰੈਂਪਟਨ ਦੇ ਵਿੱਚ, ਜਿਹਨੂੰ ਇੱਥੋਂ ਦੀ ਪਹਿਲਾਂ ਰਹਿ ਚੁੱਕੀ ਮੇਅਰ ਹਾਊਸ ਆਫ ਖਾਲਸਾ ਕਿਹਾ ਕਰਦੀ ਸੀ, ਉਹਨਾਂ ਦੇ ਸਾਹਮਣੇ ਇਹ ਪ੍ਰਸਤਾਵ ਲੈ ਕੇ ਆਂਦਾ ਤੇ 2014 ਦੇ ਵਿੱਚ ਹੀ ਸਿਟੀ ਆਫ ਬਰੈਂਪਟਨ ਨੇ ਵੀ ਪ੍ਰੋਕਲੇਮ ਕੀਤਾ ਕਿ ਸਿੱਖ ਹੈਰੀਟੇਜ ਮੰਥ। ਸੋ ਸਾਡੀ ਜੋ ਵਿਰਾਸਤ ਹੈ ਬੜੀ ਅਮੀਰ ਹੈ ਤੇ ਲੋਕਾਂ ਨੂੰ ਸ਼ਾਇਦ ਉਸ ਦਾ ਅੰਦਾਜ਼ਾ ਨਹੀਂ ਹੈ। ਹੁਣ ਸਾਨੂੰ ਹਰ ਸਾਲ ਮੌਕਾ ਮਿਲਿਆ ਕਰੇਗਾ ਅਪ੍ਰੈਲ ਦੇ ਮਹੀਨੇ ਦੌਰਾਨ ਕਿ ਅਸੀਂ ਲੋਕਾਂ ਨੂੰ ਸਿੱਖ ਵਿਰਾਸਤ ਦੇ ਬਾਰੇ, ਸਿੱਖ ਹੈਰੀਟੇਜ ਦੇ ਬਾਰੇ ਅਸੀਂ ਦੱਸ ਸਕੀਏ ਅਸੀਂ ਦਸਤਾਰਾਂ ਕਿਉਂ ਸਜਾਉਂਦੇ ਹਾਂ, ਕਿਰਪਾਨਾਂ ਕਿਉਂ ਪਾਉਂਦੇ ਹਾਂ, ਸਾਡਾ ਵਿਰਸਾ ਕੀ ਹੈ, ਸਾਡਾ ਵੇ ਆਫ ਲਾਈਫ ਕੀ ਹੈ। ਸੋ ਇਟਸ ਅ ਯੂਨੀਕ
ਥਿੰਗ ਟੂ ਹੈਪਨ। ਮੈਨੂੰ ਲੱਗਦਾ ਕਿ ontario ਦੇ ਵਿੱਚ ਸਿੱਖਾਂ ਦੀ ਪਛਾਣ ਜਿਹੜੀ ਆ ਉਸ ਨੂੰ ਹੋਰ ਨਿੱਘਰ ਬਣਾਉਣ ਦੇ ਲਈ ਇਹ ਬੜਾ ਸਹਾਈ ਹੋਏਗਾ ਤੇ ਹੋਪਫੁਲੀ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੀਆਂ ਦੂਸਰੀ ਸੂਬਾ ਸਰਕਾਰਾਂ ਜਿਹੜੀਆਂ ਉਹ ਵੀ ਇਹਨੂੰ ਫੋਲੋ ਕਰਨਗੀਆਂ, ਭਾਵੇਂ ਕਿ ਕੈਨੇਡਾ ਨੇ ਮੰਥ ਆਫ April ਨੂੰ ਪੰਜਾਬੀ ਹੈਰੀਟੇਜ ਮੰਥ ਘੋਸ਼ਿਤ ਕੀਤਾ ਹੋਇਆ ਜੀ। ਪਰ ਕਿਉਂਕਿ ਪੰਜਾਬ ਦਾ ਜਿਹੜਾ ਵਿਰਸਾ ਹੈ ਉਹਦੇ ਵਿੱਚ ਤਾਂ ਬਹੁਤ ਰਲਗੱਡ ਹੋ ਸਕਦੀ ਹੈ ਜੀ ਬਿਲਕੁਲ, ਕਿਉਂਕਿ ਪੰਜਾਬ ਤਾਂ ਇਟਸ ਅ ਹਾਊਸ ਫॉर ਐਵਰੀ ਕਮਿਊਨਿਟੀ। ਤੇ ਜਿਸ ਤਰ੍ਹਾਂ ਕੈਨੇਡਾ ਦਾ ਕੋਈ ਹੈਰੀਟੇਜ ਨਹੀਂ ਹੈ, ਕੈਨੇਡੀਅਨਸ ਲੋਕਾਂ ਦਾ ਹੈਰੀਟੇਜ ਹੈ ਜੀ। ਇਸੇ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਕੈਨੇਡਾ ਦੀਆਂ ਦੂਸਰੀਆਂ ਜਿਹੜੀਆਂ ਪ੍ਰੋਵਿੰਸ਼ੀਅਲ ਗਵਰਨਮੈਂਟਸ ਨੇ ਉਹ ਵੀ ਸਿੱਖ ਹੈਰੀਟੇਜ ਮੰਥ ਨੂੰ ਘੋਸ਼ਿਤ ਕਰਨਗੀਆਂ। ਜੀ ਬਿਲਕੁਲ, ਔਰ ਅਸੀਂ ਵਧਾਈ ਵੀ ਦੇਣੀ ਚਾਹੁੰਦੇ ਹਾਂ ਜੀ ਸਮੁੱਚੇ ਸਿੱਖ ਪੰਥ ਨੂੰ ਇਸ ਸ਼ੁਭ ਮੌਕੇ ਦੇ ਉੱਤੇ, ਕਿਉਂਕਿ ਇੱਕ ਬਹੁਤ ਵੱਡੀ ਗੱਲ ਹੈ ਕਿ ਅਸੀਂ ਇਹਨਾਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਅੱਜ ਇੰਨੇ ਜੋਗੇ ਹੋ ਗਏ ਆ ਕਿ ਸਾਡੇ ਕਲਚਰ ਨੂੰ, ਸਾਡੇ ਰਿਲੀਜਨ ਨੂੰ ਸਰਕਾਰੀ ਤੌਰ ਦੇ ਉੱਤੇ ਜਿਹੜਾ ਰੈਕੋਗਨਾਈਜ਼ ਕੀਤਾ ਜਾ ਰਿਹਾ ਹੈ ਜੀ। ਮੈਨੂੰ ਲੱਗਦਾ ਕਿ ਸਾਡੇ ਭਾਈਚਾਰੇ ਦੀ, ਸਾਡੇ ਸਮਾਜ ਦੀ, ਸਾਡੀ ਕੌਮ ਦੀ, ਨੇਸ਼ਨ ਦੇ ਤੌਰ ਤੇ ਇਹਨਾਂ ਮੁਲਕਾਂ ਦੀ ਬਣਤਰ ਦੇ ਵਿੱਚ ਇਸ ਮੁਲਕ ਦੇ ਨੈਣ ਨਕਸ਼ ਸਵਾਰਨ ਦੇ ਵਿੱਚ ਬੜਾ ਵੱਡਾ ਯੋਗਦਾਨ ਹੈ ਜੀ। ਸੈਕੰਡ ਵਰਲਡ ਵਾਰ, ਫਰਸਟ ਵਰਲਡ ਵਾਰ ਦੇ ਵਿੱਚ ਸਾਡੇ ਵੱਡੇ ਵਡੇਰੇ ਲੱਖਾਂ ਦੀ ਤਾਦਾਦ ਵਿੱਚ ਸ਼ਹੀਦ ਹੋਏ ਜੀ। ਤੇ ਇਹਨਾਂ ਚੀਜ਼ਾਂ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਆਈ ਥਿੰਕ ਇਟਸ ਟਾਈਮ ਕਿ ਅਸੀਂ ਫੋਰਫਰੰਟ ਤੇ ਆ ਕੇ ਆਪਣੇ ਵਿਰਸੇ ਉੱਤੇ ਮਾਣ ਕਰ ਸਕੀਏ। ਜੀ ਬਿਲਕੁਲ, ਫਿਰ ਆਪਾਂ ਵਾਪਸ ਆਉਂਦੇ ਹਾਂ ਆਪਣੇ ਮੁੱਦੇ ਦੇ ਉੱਤੇ, ਕਿਉਂਕਿ ਅਸੀਂ ਗੱਲਬਾਤ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਾਰਗੁਜ਼ਾਰੀ ਬਾਰੇ। ਸੋ ਹੰਸਰਾਜ ਸਾਹਿਬ, ਜਿਵੇਂ ਹੀ ਤੁਸੀਂ ਇਹ ਜਿਹੜਾ ਭਾਰ ਹੈ ਸੰਭਾਲਿਆ ਤੇ ਜ਼ਿੰਮੇਵਾਰੀ ਸੰਭਾਲੀ ਹੈ ਤੁਸੀਂ ਇੱਥੇ ਲੀਡ ਕਰਨ ਦੀ, ਸੋ ਉਸ ਦੇ ਨਾਲ ਹੀ ਇੱਕ ਜਿਹੜੀ ਹੈ ਘੜੀ ਜਿਹੜੀ ਜਿਹਨੂੰ ਕਹਿੰਦੇ ਪਰਖ ਦੀ ਜਿਹੜੀ ਆਣ ਪਈ ਹੈ, ਕਿਉਂਕਿ ਧੂਰੀ ਜਿਮਨੀ ਚੋਣਾਂ ਦਾ ਜਿਹੜਾ ਐਲਾਨ ਹੋ ਚੁੱਕਿਆ ਹੈ। ਬਾਹਲਾ ਟਾਈਮ ਨਹੀਂ ਮਿਲਿਆ ਤੁਹਾਨੂੰ ਇਸ ਦੇ ਉੱਤੇ ਵਰਕ ਕਰਨ ਲਈ, ਬਟ ਫਿਰ ਵੀ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਦੱਸਣਾ ਚਾਹੋਗੇ ਕਿ ਕਿਸ ਤਰ੍ਹਾਂ ਦੀ ਤਿਆਰੀ ਹੈ ਈਸਟ ਕੈਨੇਡਾ ਦੀ ਯੂਨਿਟ ਦੀ ਜਿਹੜੀ ਹੈ ਧੂਰੀ ਜਿਮਨੀ ਚੋਣਾਂ ਨੂੰ ਲੈ ਕੇ? ਪਹਿਲੀ ਗੱਲ ਤਾਂ ਤੁਸੀਂ ਇਹ ਬੜੀ ਵਧੀਆ ਗੱਲ ਕਹੀ ਆ ਕਿ ਫੈਬਰਵਰੀ ਦੇ ਵਿੱਚ ਆਪਾਂ ਪੁਨਰਗਠਨ ਕੀਤਾ ਜੀ, ਤੇ ਬਹੁਤ ਥੋੜਾ ਵਕਤ ਮਿਲਿਆ ਤੇ ਹਜੇ ਤਾਂ ਅਸੀਂ ਪੰਜਾਬ ਦੇ ਜਿਹੜੇ ਸਾਡੇ ਆਗੂ ਸਹਿਬਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਉੱਥੋਂ ਦੀ ਸਥਿਤੀ ਵੀ ਪ੍ਰੋਪਰ ਢੰਗ ਦੇ ਨਾਲ ਭਾਂਪੀ ਨਹੀਂ ਸੀ ਕਿ ਇਹ ਚੋਣਾਂ ਦਾ ਬਿਗਲ ਵੱਜ ਗਿਆ। ਪਰ ਫਿਰ ਵੀ ਕਿਉਂਕਿ ਚਲੋ ਮੈਨੂੰ ਨਹੀਂ ਲੱਗਦਾ ਕਿ ਚੋਣਾਂ ਚਾਣਾਂ ਦਾ ਕੰਮ ਜਿਹੜਾ ਉਹ ਕਿਸੇ ਸਾਡੇ ਖਾਸ ਕਰਕੇ ਸਿੱਖਾਂ ਦੇ ਲਈ ਕੋਈ ਅਣਜਾਣ ਗੱਲ ਹੈ ਜੀ। ਅਸੀਂ ਤਾਂ ਵੰਸ ਐਲਾਨ ਹੋ ਜਾਂਦਾ ਤੇ ਇੱਕਦਮ ਕਮਰ ਕਸੇ ਕੱਸ ਲਈਦੇ ਨੇ। ਤੇ ਖਾਸ ਕਰਕੇ ਨਾਰਥ ਅਮਰੀਕਾ ਦੀ, ਜੇ ਇਕੱਲੇ ਕੈਨੇਡਾ ਈਸਟ ਦੀ ਗੱਲ ਹੀ ਨਾ ਕਰੀਏ, ਨਾਰਥ ਅਮਰੀਕਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ 9-10 ਯੂਨਿਟਸ ਹੈਗੇ ਆ ਉਹ ਸਾਰੇ ਦੇ ਸਾਰੇ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ। ਡੈਫੀਨਿਟਲੀ ਜਿਹੜੇ ਰਿਜ਼ਲਟਸ ਹੋਣਗੇ ਉਹ ਇਸ ਚੀਜ਼ ਨੂੰ ਬਿਆਨਣਗੇ ਕਿ ਅਤੀਤ ਦੀਆਂ ਪਹਿਲਾਂ ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ ਉਹਨਾਂ ਦੇ ਨਾਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਵੱਖਰੀ ਹੋਏਗੀ। ਹੁਣ ਤਾਂ ਕੁਝ ਰਿਪੋਰਟਸ ਇੱਥੋਂ ਤੱਕ ਆਉਣੀਆਂ ਸ਼ੁਰੂ ਹੋ ਗਈਆਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਿਹੜਾ ਉਮੀਦਵਾਰ ਆ, ਕਿਉਂਕਿ ਜੇ ਉਮੀਦਵਾਰ ਕੰਪੇਅਰ ਕਰੋ ਤਾਂ ਜਿਹੜੇ ਉਮੀਦਵਾਰ ਨੇ, ਚਾਹੇ ਗੋਬਿੰਦ ਸਿੰਘ ਲੌਂਗੋਵਾਲ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ, ਜਾਂ ਫਿਰ ਸਿਮਰ ਪ੍ਰਤਾਪ ਸਿੰਘ ਹੋਏ ਕਾਂਗਰਸ ਦੇ ਵੱਲੋਂ, ਉਹਨਾਂ ਦੇ ਬਜਾਏ ਜੇ ਸੁਰਜੀਤ ਸਿੰਘ ਕਾਲਾ ਬੂਲਾ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਸਿਆਸੀ ਕੱਦ ਹੈ ਜਾਂ ਉਹਨਾਂ ਦੀ ਜਿਹੜੀ ਧਾਰਮਿਕਤਾ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਉਹ ਇਲਾਕੇ ਦੇ ਲੋਕ ਵੀ ਮੰਨਦੇ ਨੇ ਕਿ ਵੀ ਵਾਕਈ ਉਹ ਬਹੁਤ ਚੰਗੇ ਇਨਸਾਨ ਨੇ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ 2-3 ਵਾਰ ਉੱਥੋਂ ਨੁਮਾਇੰਦੇ ਰਹਿ ਚੁੱਕੇ, ਹੁਣ ਵੀ ਨੁਮਾਇੰਦੇ ਨੇ ਜੀ। ਬਿਲਕੁਲ। ਸੋ ਇਸ ਕਰਕੇ ਸਾਡੇ ਲਈ ਬੜੇ ਵਧੀਆ ਤਜਰਬੇ ਨੇ। ਅਸੀਂ ਸਾਰੇ ਜਿਹੜੇ ਆਪਣੇ ਕੰਮ ਆ ਉਹਨਾਂ ਨੂੰ ਯੂਟਿਲਾਈਜ਼ ਕਰ ਰਹੇ ਹਾਂ। ਜਿਸ ਤਰ੍ਹਾਂ ਫੈਬਰਵਰੀ ਦੇ ਵਿੱਚ ਮੈਂ ਇੱਕ ਗੱਲ ਕਹੀ ਸੀ ਕਿ ਕੈਨੇਡਾ ਈਸਟ ਦੀ ਜਾਂ ਨਾਰਥ ਅਮਰੀਕਾ ਦੀ ਜਿਹੜੀ ਯੂਨਿਟ ਆ, ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਪੰਜਾਬ ਦੇ ਘਰ ਘਰ ਤੱਕ ਪਹੁੰਚਾਂਗੇ। ਸੋ ਇਹੀ ਕੰਮ ਅਸੀਂ ਅਮਲ ਦੇ ਵਿੱਚ ਲਿਆਂਦਾ ਕਿ ਧੂਰੀ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਤੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਮੈਸੇਜ ਪਹੁੰਚਾਇਆ ਜਾਏ ਜੀ। ਬਿਲਕੁਲ, ਇਹ ਚੰਗੀ ਪੱਧਰ ਤੇ ਹੋ ਰਿਹਾ ਜੀ। ਤੇ ਜੇ ਤੁਸੀਂ ਆਬਵੀਅਸਲੀ ਅੱਜ ਕੱਲ੍ਹ ਤਾਂ ਦੁਨੀਆ ਦੇ ਬਹੁਤ ਸਾਰੇ ਵੱਡੇ ਜਿਹੜੇ ਜੰਗ ਨੇ ਉਹ ਫੇਸਬੁੱਕ, ਟਵਿੱਟਰ ਜਾਂ ਯੂਟਿਊਬ ਦੇ ਰਾਹੀਂ ਲੜੇ ਜਾਂਦੇ ਨੇ ਜਾਂ ਇਹਨਾਂ ਮਾਧਿਅਮ ਨੂੰ ਇਸਤੇਮਾਲ ਕੀਤਾ ਜਾਂਦਾ। ਸੋ ਗੋ ਔਨ ਫੇਸਬੁੱਕ, ਤੁਹਾਨੂੰ ਪਤਾ ਲੱਗੇਗਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਾਰਗੁਜ਼ਾਰੀ ਕੀ ਆ ਤੇ ਗਰਾਊਂਡ ਲੈਵਲ ਤੇ ਕੀ ਕਾਰਗੁਜ਼ਾਰੀ ਹੈ। ਸਿਰਫ ਇਹੀ ਨਹੀਂ ਕਿ ਬਾਹਰੋਂ ਪ੍ਰਚਾਰ ਹੋ ਰਿਹਾ, ਪਰ ਈਵਨ ਗਰਾਊਂਡ ਲੈਵਲ ਤੇ ਜਿਹੜੀ ਕਾਰਗੁਜ਼ਾਰੀ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਜਿਸ ਕਦਰ ਉਹਨਾਂ ਦੀ ਭਾਵੇਂ ਸਿਹਤ ਵੀ ਕੁਝ ਠੀਕ ਨਹੀਂ ਸੀ, ਪਰ ਜਿਸ ਕਦਰ ਉਹਨਾਂ ਨੇ ਆਪਣਾ ਟਾਈਮ ਡਿਵੋਟ ਕੀਤਾ ਧੂਰੀ ਹਲਕੇ ਦੇ ਵਿੱਚ, ਮੈਨੂੰ ਇਹ ਲੱਗਦਾ ਕਿ ਐਤਕੀ
ਜਿਹੜੇ ਚੋਣ ਨਤੀਜੇ ਲੋਕਾਂ ਨੂੰ ਹੈਰਾਨ ਕਰਨ ਵਾਲੇ ਹੋਣਗੇ। ਜੀ ਬਿਲਕੁਲ, ਔਰ ਇਸ ਦੀ ਜਿਹੜੀ ਝਲਕ ਹੈ ਅਸੀਂ ਹਰ ਰੋਜ਼ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਬਖੂਬੀ ਵੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਉੱਥੇ ਰੈਲੀਆਂ ਹੋ ਰਹੀਆਂ ਨੇ, ਕਿਸ ਤਰ੍ਹਾਂ ਡੋਰ ਟੂ ਡੋਰ ਅਪਰੋਚ ਕੀਤਾ ਜਾ ਰਿਹਾ। ਸੋ ਇੱਕ ਨਵੇਕਲੀ ਤਰ੍ਹਾਂ ਦਾ ਜਿਹੜਾ ਇੱਕ ਨਵੀਂ ਚੀਜ਼ ਆ, ਨੁੱਕੜ ਮੀਟਿੰਗਾਂ ਜੀ। ਜਿਹੜੀਆਂ ਇਹ ਬੜੀਆਂ ਉੱਥੇ ਪਾਪੂਲਰ ਹੋਈਆਂ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਦੇ ਵੱਲੋਂ। ਮੈਂ ਦੇਖ ਰਿਹਾ ਪਿੰਡਾਂ ਦੇ ਵਿੱਚ ਜਾ ਕੇ ਸਫਾ ਵਿਛਾ ਕੇ ਇਹਨੂੰ ਕੱਚੇ ਥਾਂ ਦੇ ਉੱਤੇ ਉਹਨਾਂ ਨੇ ਦੋਲੇ ਵਿਛਾ ਕੇ ਸੰਗਤ ਬੈਠੀ ਹੈ ਤੇ ਕਲਾਬੂਲਾ ਦੇ ਵਿੱਚ ਸੁਣ ਰਹੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਇਹ ਯੂ ਹਿਟਿੰਗ ਦ ਮੈਸੇਜ ਰਾਈਟ ਐਟ ਹੋਮ ਜੀ, ਇਹ ਗੱਲ ਬਹੁਤ ਹੀ ਬਾਖੂਬ ਮੈਨੂੰ ਵੇਖਣ ਨੂੰ ਮਿਲੀ ਆ। ਵੱਡੇ ਵੱਡੇ ਇਕੱਠ ਬਣਾ ਲੈਣੇ, ਬਾਹਰੋਂ ਬੱਸਾਂ ਲੱਦ ਕੇ ਉੱਥੇ ਬੰਦੇ ਲੈ ਆਉਣੇ, ਆਰਗੇਨਾਈਜ਼ ਜਿਹਾ ਕਰਕੇ ਇੱਕ ਰੈਲੀ ਕਰ ਲੈਣੀ। ਉਹ ਸ਼ਾਇਦ ਵੋਟਾਂ ਦੇ ਮੌਕੇ ਮੈਨੂੰ ਨਹੀਂ ਪਤਾ ਕਿੰਨੀ ਕੁ ਸਹਾਈ ਹੁੰਦੀ ਆ, ਪਰ ਡੈਫੀਨਿਟਲੀ ਨੁੱਕੜ ਮੀਟਿੰਗਾਂ ਜਿਹੜੀਆਂ ਇਹ ਬਹੁਤ ਸਹਾਈ ਹੁੰਦੀਆਂ। ਤੇ ਕਾਲਾ ਬੁੱਲਾ ਸਾਹਿਬ ਕਰ ਰਹੇ ਨੇ 73 ਪਿੰਡ ਆ ਜੀ ਇਸ ਸਾਰੇ ਹਲਕੇ ਦੇ ਵਿੱਚ, ਤੇ ਮੈਨੂੰ ਲੱਗਦਾ ਵੀ 73 ਪਿੰਡਾਂ ਦਾ ਕਾਲਾ ਬੁੱਲਾ ਨੇ ਤਾਂ ਆਲਰੇਡੀ ਕਰ ਲਿਆ ਹੋਣਾ ਸਾਰਾ, ਜਾਂ 2-4 ਪਿੰਡ ਰਹਿੰਦੇ ਹੋਣਗੇ। ਸੋ ਦੌੜ ਪਾਈ ਜਾ ਰਹੀ ਆ। ਮਾਨ ਸਾਹਿਬ ਵੀ ਤਕਰੀਬਨ 73 ਦੇ ਵਿੱਚੋਂ ਜੇ ਬਾਹਲੇ ਨਹੀਂ ਤਾਂ 35-40 ਘਰ ਪਿੰਡਾਂ ਦੇ ਵਿੱਚ ਆਪ ਜਾ ਕੇ ਲੋਕਾਂ ਨੂੰ ਬੇਨਤੀ ਕਰ ਚੁੱਕੇ ਆ। ਬਾਕੀ ਉੱਥੋਂ ਦੀ ਸੀਨੀਅਰ ਲੀਡਰਸ਼ਿਪ ਸਾਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉੱਥੋਂ ਲੱਗੀ ਹੋਈ ਆ। ਸਾਡੇ ਕੈਨੇਡਾ ਦੇ ਯੂਥ ਦੇ ਪ੍ਰੈਜ਼ੀਡੈਂਟ ਗੁਰਜੀਤ ਸਿੰਘ ਹੋਣੀ ਪਿਛਲੇ 2-3 ਹਫ਼ਤੇ ਤੋਂ ਉੱਥੇ ਪਹੁੰਚੇ ਹੋਏ ਨੇ, ਕਿਉਂਕਿ ਸਾਡੇ ਲਈ ਉੱਥੇ ਬੰਦਾ ਹੋਣਾ ਜ਼ਰੂਰੀ ਸੀਗਾ ਜਿਹਦੇ ਰਾਹੀਂ ਅਸੀਂ ਕੰਮ ਕਰ ਸਕਦੇ। ਸੋ ਇਹ ਸਾਰੀਆਂ ਗੱਲਾਂ ਨੂੰ ਜਦੋਂ ਤੁਸੀਂ ਪੂਲ ਟੂਗੈਦਰ ਕਰਦੇ ਹੋ ਤਾਂ ਮੈਨੂੰ ਇਹ ਲੱਗਦਾ ਕਿ ਜਿਹੜੇ ਜੀ ਆ ਉਹਨਾਂ ਨੂੰ ਸਾਡੀ ਮਿਹਨਤ ਜਿਹੜੀ ਹੈ ਇਸ ਪ੍ਰਭਾਵਿਤ ਕਰੇਗੀ। ਜੀ ਬਿਲਕੁਲ ਲਾਂਸਰਾ ਸਾਹਿਬ, ਜੇ ਅਸੀਂ ਸਾਰੇ ਇਸ ਘਟਨਾਕ੍ਰਮ ਦੇ ਉੱਤੇ ਜੋ ਕੁਝ ਵੀ ਹੁਣ ਚੱਲ ਰਿਹਾ ਉਸ ਤੇ ਇੱਕ ਉਚੇਚੀ ਜਿਹੀ ਨਿਗਾਹ ਮਾਰੀਏ, ਮੇਰਾ ਖਿਆਲ ਇੱਕ ਗੱਲ ਜਿਹੜੀ ਹੈ ਨਿਕਲ ਕੇ ਸਾਹਮਣੇ ਆਉਂਦੀ ਹੈ, ਬੜੀ ਗੌਰ ਕਰਨ ਵਾਲੀ ਹੈ ਕਿ ਇਸ ਵਾਰ ਜਿਹੜੀ ਮੀਡੀਆ ਦੀ ਕਵਰੇਜ ਹੈ, ਜਿਹੜੀ ਸੋ ਕਾਲਡ ਪ੍ਰੋ ਇੰਡੀਅਨ ਮੀਡੀਆ ਦੀ ਕਵਰੇਜ ਹੈ, ਉਹਦੇ 'ਚ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਿਹੜਾ ਨਾਂ ਹੈ ਉਹ ਉੱਠ ਕੇ ਸਾਹਮਣੇ ਆ ਰਿਹਾ। ਉਹ ਇਸ ਵਾਰ ਉਹਨੂੰ ਇਗਨੋਰ ਨਹੀਂ ਕਰ ਸਕ ਰਹੇ, ਔਰ ਕਾਫੀ ਅਰਸੇ ਦੇ ਬਾਅਦ ਇਹ ਮੇਰਾ ਖਿਆਲ ਹੋਇਆ ਕਿ ਜਿਹੜੀ ਟੱਕਰ ਦੱਸੀ ਜਾ ਰਹੀ ਹੈ ਉਹ ਸਿੱਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਦੇ ਵਿਚਕਾਰ ਦੇਖੀ ਜਾ ਸਕਦੀ ਹੈ। ਔਰ ਕਾਂਗਰਸ ਦਾ ਕੋਈ ਨਾਂ ਨਿਸ਼ਾਨ ਵੀ ਇਸ ਵਾਰ ਜਿਹੜਾ ਉਹਦਾ ਨਹੀਂ ਦਿਖ ਰਿਹਾ। ਉਹਦਾ ਰੀਜ਼ਨ ਇਹੀ ਹੈ ਜੀ, ਭਾਵੇਂ ਕਿ ਪਿਛਲੇ ਦੋ ਚੋਣਾਂ ਦੇ ਵਿੱਚ ਉੱਥੇ ਅਕਾਲੀ ਦਲ ਬਾਦਲ ਨਹੀਂ ਜਿੱਤ ਸਕਿਆ, ਕਾਂਗਰਸ ਦਾ ਐਮਐਲਏ ਰਿਹਾ। ਹੁਣ ਕਾਂਗਰਸ ਦਾ ਐਮਐਲਏ 51,000 ਵੋਟ ਲੈ ਕੇ ਅਰਵਿੰਦ ਖੰਨਾ ਜਿੱਤਿਆ ਸੀ ਤੇ ਫਿਰ ਉਹ ਪਿੱਠ ਦਿਖਾ ਗਿਆ ਜੀ। ਬਿਲਕੁਲ। ਤੇ ਜਿਹੜਾ ਹੁਣ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਕੋਈ ਉਮੀਦਵਾਰ ਨਹੀਂ ਲੱਭਿਆ। ਹੈਰਾਨੀ ਵਾਲੀ ਗੱਲ ਆ ਕਿ ਉਹ ਅਕਾਲੀ ਦਲ ਲੌਂਗੋਵਾਲ ਕੋਲ ਗਏ ਜੀ, ਸਰਜੀਤ ਸਿੰਘ ਬਰਨਾਲਾ ਕੋਲ। ਬਰਨਾਲਾ ਪਰਿਵਾਰ ਦਾ, ਬਰਨਾਲੇ ਦਾ ਦੋਹਤਾ ਲੈ ਕੇ ਆਉਂਦਾ। ਜਿਸ ਦਾ ਇਮੈਜਿਨ ਕਿ ਬਰਨਾਲੇ ਦਾ ਦੋਹਤਾ ਜਦੋਂ ਤੁਸੀਂ ਲੈ ਕੇ ਆ, ਤੁਹਾਡੀ ਕ੍ਰੈਡੀਬਿਲਿਟੀ ਕੀ ਆ? ਤੁਸੀਂ ਅਕਾਲੀ ਹੋ ਜਾਂ ਤੁਸੀਂ ਕਾਂਗਰਸੀ ਹੋ? ਜੀ ਸਾਰੀ ਉਮਰ ਤੁਸੀਂ ਅਕਾਲੀਆਂ ਦੀ ਸਰਕਾਰ ਵੀ ਬਣਾਈ, ਤੁਸੀਂ ਮੁੱਖ ਮੰਤਰੀ ਵੀ ਪੰਜਾਬ ਦੇ ਬਣੇ ਅਕਾਲੀਆਂ ਵੱਲੋਂ। ਆਲ ਆਫ ਸਡਨ ਹੁਣ ਗਗਨ ਵੀ ਬਣਿਆ, ਉਹਦਾ ਫਾਦਰ ਇਸ ਮੁੰਡੇ ਦਾ। ਉਹ ਹੁਣ ਲੋਕਾਂ ਨੇ ਉਹਨਾਂ ਨੂੰ ਵੀ ਨਕਾਰਤਾ, ਹੁਣ ਛੋਟਾ ਲੈ ਆਂਦਾ। ਭਾਵੇਂ ਕਿ ਛੋਟਾ ਮੁੰਡਾ ਹੋ ਸਕਦਾ ਕਈਆਂ ਪੱਖਾਂ ਦੇ ਵਿੱਚੋਂ ਨਿਪੁੰਨ ਹੋਏ, ਪਰ ਰਾਜਨੀਤੀ ਦੇ ਵਿੱਚ ਉਸ ਬੱਚੇ ਦਾ ਕੀ ਕੱਦ ਹੋ ਸਕਦਾ ਕਾਲਾ ਬੂਲਾ ਦੇ ਬਰਾਬਰ। ਔਰ ਇਹ ਇੱਕ ਬੜੀ ਗੁੰਝਲਦਾਰ ਜੀ ਗੱਲ ਹੈ। ਮੈਂ ਸਮਝਦਾ ਕਿ ਇਸ ਦੇ ਉੱਤੇ ਸਾਨੂੰ ਝਾਤ ਮਾਰਨੀ ਜ਼ਰੂਰੀ ਹੈ ਕਿ ਇੱਕ ਪਾਸੇ ਤਾਂ ਬਰਨਾਲਾ ਦੇ ਵੱਲੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੇ ਨਾਂ ਦੇ ਉੱਤੇ ਇੱਕ ਅਕਾਲੀ ਦਲ ਨੂੰ ਪੁਨਰਗਠਿਤ ਕੀਤਾ ਜਾ ਰਿਹਾ, ਉਸ ਦੀਆਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਨੇ, ਤੇ ਦੂਸਰੇ ਪਾਸੇ ਆਪਣੇ ਪਰਿਵਾਰ ਦੇ ਇੱਕ ਮੈਂਬਰ ਨੂੰ ਕਾਂਗਰਸ ਦੇ ਵੱਲੋਂ ਇਸ ਚੋਣ ਮੈਦਾਨ ਦੇ ਵਿੱਚ ਇਸ ਕਰਕੇ ਜਿਹੜੀ ਕ੍ਰੈਡੀਬਿਲਿਟੀ ਇਸ਼ੂ ਹੈ ਨਾ, ਉਹ ਬਹੁਤ ਸੱਟ ਖਾ ਚੁੱਕਾ ਦੋਨਾਂ ਵੱਡੀਆਂ ਪਾਰਟੀਆਂ ਦਾ। ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਮੈਨੂੰ ਲੱਗਦਾ ਕਿ ਐਤਕੀ ਉਮੀਦਵਾਰ ਦੀ ਚੋਣ ਦੇ ਵਿੱਚ ਬਹੁਤ ਦੂਰ ਅੰਦੇਸ਼ੀ ਦੇ ਨਾਲ ਕਾਲਾ ਬੁੱਲਾ ਦਾ ਨਾਂ ਚੁਣਿਆ। ਉੱਥੇ ਕੋਈ ਹੋਰ ਅਗਰ ਅਸੀਂ ਲਾ ਦਿੰਦੇ ਰੁੱਖੀ ਕੈਂਡੀਡੇਟ, ਰੁੱਖੀ ਉਮੀਦਵਾਰ ਕੋਈ, ਤਾਂ ਫਿਰ ਅਸੀਂ ਵੀ ਉਸੇ ਨਾਲ ਗੱਡ ਦੇ ਵਿੱਚ ਆ ਜਾਣਾ ਸੀ। ਸੋ ਮੈਨੂੰ ਇਹ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਕੋਈ ਨਹੀਂ ਹੈਗਾ ਜੀ। ਸੋ ਆਮ ਆਦਮੀ ਪਾਰਟੀ ਦੀ ਉੱਥੇ ਵੱਡੀ ਵੋਟ ਬੈਂਕ ਆ ਜਿਹੜੀ ਕਿ ਭਗਵੰਤ ਮਾਨ ਦੇ ਉਸ ਇਲਾਕੇ ਵਿੱਚੋਂ MP ਵੇਲੇ ਜਿੱਤਣ ਵੇਲੇ ਪੈਦਾ ਹੋਈ ਸੀ ਜੀ, ਉਹਨਾਂ ਦਾ ਜਿਹੜਾ ਵੱਧ ਉਲਾਰ ਆ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲਾ, ਕਿਉਂਕਿ ਉਹ ਐਂਟੀ ਕਾਂਗਰਸ ਤੇ ਐਂਟੀ ਅਕਾਲੀ ਦਲ ਬਾਦਲ ਵੋਟ ਆ ਜੀ। ਉਹ ਬਾਦਲ
ਢੀਂਡਸੇ ਵਰਗੇ ਨੂੰ ਉਹਨਾਂ ਨੇ ਵੀ ਨਕਾਰਿਆ ਸੀ। ਜੀ ਸੋ ਜਿਸ ਵੋਟ ਨੇ ਢੀਂਡਸੇ ਨੂੰ ਵੋਟ ਨਹੀਂ ਪਾਈ, ਉਹ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੋਟ ਕਿਉਂ ਪਾਏਗਾ? ਜੀ ਬਿਲਕੁਲ, ਇਹ ਵੀ ਇੱਕ ਤੇ ਜਿਸ ਵੋਟ ਨੇ ਭਗਵੰਤ ਮਾਨ ਨੂੰ ਵੋਟ ਪਾਈ ਸੀ, ਉਹ ਸੁਰਜੀਤ ਸਿੰਘ ਕਾਲਾਬੂਲਾ ਨੂੰ ਵੋਟ ਕਿਉਂ ਨਹੀਂ ਪਾਊਗਾ? ਜੀ ਕਿਉਂਕਿ ਜਿਨ੍ਹਾਂ ਗੱਲਾਂ ਲਈ ਭਗਵੰਤ ਮਾਨ ਲੜ ਰਿਹਾ, ਉਹ ਗੱਲਾਂ ਪਲੱਸ ਹੋਰ ਪੰਥਕ ਮੁੱਦੇ ਆ ਜਿਹੜੇ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਸੁਰਜੀਤ ਸਿੰਘ ਕਾਲਾਬੂਲਾ ਲੜ ਰਿਹਾ। ਜੀ ਸੋ ਬਿਲਕੁਲ, ਜਦੋਂ ਇਹ ਤੱਥ ਮੈਂ ਵਿਚਾਰ ਦੇ ਅਧੀਨ ਲੈ ਕੇ ਆਉਣਾ, ਤਾਂ ਮੈਨੂੰ ਲੱਗਦਾ ਹੈ ਕਿ ਵੀ ਦੇयर इज अ बिग फ्लैश लाइट एट द एंड ऑफ द टनल। ਜੀ 11 ਤਾਰੀਖ ਨੂੰ ਹੁਣ ਉੱਥੇ ਚੋਣ ਹੋਣੀ ਹੈ ਤੇ ਉਸ ਤੋਂ 2-3 ਦਿਨ ਬਾਅਦ ਰਿਜ਼ਲਟਸ ਆਉਣੇ ਨੇ। ਜੀ। ਸੋ ਮੈਨੂੰ ਇਹ ਲੱਗਦਾ ਕਿ ਜਿਸ ਕਦਰ ਖਾਸ ਕਰਕੇ ਕੈਨੇਡਾ ਈਸਟ, ਕੈਨੇਡਾ ਵੈਸਟ ਦੀਆਂ ਯੂਨਿਟਾਂ ਨੇ ਆਉਣ ਵਾਲੇ 4-5 ਦਿਨ ਆਪਣੀ ਸਰਗਰਮੀ ਵਿਖਾਉਣੀ ਹੈ ਜੀ ਤੇ ਜਿਸ ਕਦਰ ਉੱਥੇ ਜਿਹੜੀ ਚੋਣ ਪ੍ਰਚਾਰ ਇੰਟੈਂਸੀਫਾਈ ਹੋਣਾ, ਤੇ ਜਿਸ ਪ੍ਰਕਾਰ ਕਾਂਗਰਸ ਦਾ ਕਾਟੋ ਕਲੇਸ਼ ਚੱਲ ਰਿਹਾ ਵੀ ਉੱਥੇ ਕੈਪਟਨ ਸਾਹਿਬ ਨੇ ਜਾਣਾ ਕਿ ਨਹੀਂ ਜਾਣਾ, ਪ੍ਰਤਾਪ ਸਿੰਘ ਨੂੰ ਸੱਦਦਾ ਕਿ ਨਹੀਂ ਸੱਦਦਾ ਬਾਜਵਾ ਸਾਹਿਬ, ਇਹ ਸਾਰਾ ਕੁਝ ਆ ਜਿਹੜਾ ਪੇਡ ਆਫ ਹੋਊਗਾ ਜਦੋਂ ਲੋਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੂੰ ਜਿਤਾਉਣਗੇ। ਸਾਡੇ ਲਈ ਇਹ ਬਿਗ ਪੁਸ਼ ਹੋਏਗੀ ਪਾਰਟੀ ਦੇ ਲਈ ਕਿ 2016 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ 2017 ਦੇ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ, ਉਹਦੇ ਵਿੱਚ ਫਿਰ ਸਾਨੂੰ ਜਿਹੜੀ ਜੋ ਅਸੀਂ ਐਕਸਰਸਾਈਜ਼ ਹੁਣ ਕੀਤੀ ਆ ਉਹਨੂੰ ਅਮਲ ਦੇ ਵਿੱਚ ਲਿਆਉਣਾ ਸਾਡੇ ਲਈ ਬੜਾ ਸੁਖਾਲਾ ਹੋਏਗਾ। ਜੀ ਬਿਲਕੁਲ। ਸੋ ਸਾਨੂੰ ਇਸ ਵਕਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰੇ ਦਰਸ਼ਕ ਜਿਹੜੇ ਨੇ ਉਹ ਦੇਖ ਰਹੇ ਨੇ, ਸਾਡੀ ਇਸ ਗੱਲਬਾਤ ਨੂੰ ਸੁਣ ਰਹੇ ਨੇ। ਸੋ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਦਰਸ਼ਕਾਂ ਨੂੰ ਕਿ ਉਹ ਕਿਸ ਤਰ੍ਹਾਂ ਦੇ ਨਾਲ ਸਹਿਯੋਗ ਕਰ ਸਕਦੇ ਨੇ? ਦੇਖੋ ਜੀ, ਵਿਦੇਸ਼ਾਂ ਦੇ ਵਿੱਚ ਇਹਦੀ ਗੱਲ ਮੈਂ ਇੱਕ ਹੋਰ ਦੱਸ ਦਿਆਂ ਕਿ ਧੂਰੀ ਦਾ ਹਲਕਾ ਜਿਹੜਾ ਉਹਦੇ ਵਿੱਚ ਕੋਈ ਬਾਹਲੇ ਸ਼ਹਿਰ ਨਹੀਂ ਹੈਗੇ ਜੀ, ਬਾਹਲੇ ਦਿਹਾਤੀ ਇਲਾਕਾ ਨੂੰ ਕਿਹਾ ਦਿਹਾਤੀ ਇਲਾਕਾ, ਪੇਂਡੂ ਲੋਕ ਨੇ ਤੇ ਪੇਂਡੂ ਲੋਕ ਨੇ ਜਿਹੜੇ ਉਹ ਧਰਮ ਦੇ ਨਾਲ ਬੜੇ ਜੁੜੇ ਹੁੰਦੇ ਨੇ। ਜੀ ਬਿਲਕੁਲ। ਤੇ ਧਾਰਮਿਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਤਾਂ ਬੁਰਾ ਹਾਲ ਆ ਜੀ, ਤੇ ਕਾਂਗਰਸ ਤਾਂ ਧਾਰਮਿਕ ਲੋਕਾਂ ਨੂੰ ਕੁੱਟਣ ਦੇ ਲਈ ਹੁਣ ਤੱਕ ਮਸ਼ਹੂਰ ਹੋਈ ਜੀ। ਉਹ ਮੇਰਾ ਖਿਆਲ ਇਹੀ ਵਜ੍ਹਾ ਹੈ ਕਿ ਕਾਰਨ ਹੈ ਕਿ ਕਾਲਾ ਬੁੱਲਾ ਸਾਹਿਬ ਨੂੰ ਬੜੇ ਚੰਗੇ ਢੰਗ ਦੇ ਨਾਲ ਹਰ ਪਿੰਡ ਦੇ ਵਿੱਚ ਸਤਿਕਾਰ ਮਿਲ ਰਿਹਾ ਔਰ ਬੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਚੱਲੇ ਆ ਰਹੇ ਨੇ। ਮੈਂ ਅਖੀਰ ਦੇ ਵਿੱਚ ਕਹਿਣਾ ਚਾਹੁੰਦਾ ਇਸ ਵਕਤ ਜਿੰਨੇ ਵੀ ਦਰਸ਼ਕ TV 84 ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਵੇਖਦੇ ਨੇ ਕਿ ਅਗਰ ਤੁਹਾਡਾ ਕੋਈ ਸੰਬੰਧ ਧੂਰੀ ਹਲਕੇ ਦੇ ਨਾਲ ਹੈ, ਤੁਸੀਂ ਖੁਦ ਧੂਰੀ ਹਲਕੇ ਤੋਂ ਹੋਵੋ ਜਾਂ ਫਿਰ ਤੁਹਾਡਾ ਕੋਈ ਰਿਸ਼ਤੇਦਾਰ ਧੂਰੀ ਹਲਕੇ ਦੇ ਵਿੱਚ ਹੈ, ਤਾਂ ਮੈਨੂੰ ਲੱਗਦਾ ਹੈ ਕਿ ਡੈਮੋਕ੍ਰੇਸੀ ਉਦੋਂ ਹੀ ਸਹੀ ਢੰਗ ਦੇ ਨਾਲ ਐਕਸਰਸਾਈਜ਼ ਹੋ ਸਕਦੀ ਹੈ ਜਦੋਂ ਸਿਟੀਜ਼ਨਸ ਆਪਣੀ ਜ਼ਿੰਮੇਵਾਰੀ ਸਮਝ ਕੇ ਸਹੀ ਅਤੇ ਢੁਕਵੀਂ ਚੋਣ ਕਰਨ ਦੇ ਲਈ ਹੱਲਾ ਬੋਲਣ। ਸੋ ਅੱਜ ਹਰ ਭੈਣ ਭਰਾ ਨੂੰ ਜਿੱਥੇ ਕਿ ਤੁਸੀਂ ਵਸਦੇ ਹੋ, ਡਜ਼ਨਟ ਰੀਲੀ ਮੈਟਰ ਤੁਸੀਂ ਉਸ ਹਲਕੇ ਵਿੱਚ ਰਹਿੰਦੇ ਹੋ ਜਾਂ ਤੁਸੀਂ ਕਿਤੇ ਦੁਨੀਆ ਦੇ ਹੋਰ ਕਾਰਨਾਂ ਵਿੱਚ ਰਹਿੰਦੇ ਹੋ, ਤੁਸੀਂ ਕੈਨੇਡਾ, ਅਮਰੀਕਾ, ਯੂਰਪ ਜਾਂ ਤੁਸੀਂ ਅਰਬ ਕੰਟਰੀਆਂ ਵਿੱਚ ਰਹਿੰਦੇ ਹੋ, ਤੁਸੀਂ ਜੇ ਇੱਕ ਟੈਲੀਫੋਨ ਕਰਕੇ ਧੂਰੀ ਹਲਕੇ ਦੇ ਵਿੱਚ ਕੋਈ ਵੀ ਯੋਗਦਾਨ ਪਾ ਸਕਦੇ ਹੋ ਤਾਂ ਮਿਹਰਬਾਨੀ ਕਰਕੇ ਇਹ ਕੰਮ ਕਰਨਾ ਨਾ ਭੁੱਲਿਓ। 10 ਅਪ੍ਰੈਲ ਤੱਕ ਤੁਹਾਡਾ ਫੋਨ ਚਲਿਆ ਜਾਣਾ ਚਾਹੀਦਾ ਆਪਣੇ ਪਿੰਡ ਨੂੰ, ਪਿੰਡ ਦੇ ਸਰਪੰਚ ਨੂੰ, ਆਪਦੇ ਚਾਚੇ ਨੂੰ, ਤਾਏ ਨੂੰ, ਭੂਆ ਨੂੰ, ਫੁੱਫੜ ਨੂੰ, ਮਾਮੇ ਨੂੰ, ਮਾਸੜ ਨੂੰ, ਜਿੱਥੇ ਤੱਕ ਤੁਹਾਡੀ ਪਹੁੰਚ ਹੈ ਕਿ ਸੁਰਜੀਤ ਸਿੰਘ ਕਾਲਾਬੂਲਾ ਦੀ ਸਪੋਰਟ ਕਰੋ। ਕਿਉਂਕਿ ਜਿਹੜਾ ਬਾਹਰਲਾ ਸਿੱਖ ਆ, ਡਾਇਸਪੋਰਾ ਜਿਹੜਾ, ਉਹ ਆਜ਼ਾਦੀ ਦੇ ਅਸਲੀ ਮਾਅਨਿਆਂ ਨੂੰ ਜਾਣਦਾ ਹੈ ਤੇ ਆਜ਼ਾਦੀ ਦਾ ਮੁੱਢ ਮੈਂ ਨਹੀਂ ਕਹਿੰਦਾ ਕਿ ਸੁਰਜੀਤ ਸਿੰਘ ਕਾਲਾਬੂਲਾ ਦੀ ਜਿੱਤ ਦੇ ਨਾਲ ਕੋਈ ਬਹੁਤ ਵੱਡੀ ਕੋਈ ਆਜ਼ਾਦੀ ਦਾ ਫਲਸਫਾ ਸਾਡੇ ਸਾਹਮਣੇ ਆ ਜਾਵੇਗਾ, ਪਰ ਇੱਕ ਸ਼ੁਰੂਆਤ ਹੈ ਸਿੰਬੋਲਿਕ ਤੌਰ ਤੇ, ਸੰਕੇਤਕ ਤੌਰ ਦੇ ਉੱਤੇ ਦੁਨੀਆ ਦੇ ਉਹਨਾਂ ਹਕੂਮਤਾਂ ਨੂੰ ਤੇ ਉਹਨਾਂ ਭ੍ਰਿਸ਼ਟ ਰਾਜਨੀਤਿਕਾਂ ਨੂੰ ਇੱਕ ਬਹੁਤ ਵੱਡਾ ਸੁਨੇਹਾ ਹੋਏਗਾ ਕਿ ਅਸੀਂ ਆ ਰਹੇ ਹਾਂ, ਹੁਣ ਇੱਕ ਵੱਡਾ ਸੁਨੇਹਾ ਲੈ ਕੇ ਆ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੁਹਾਡੇ ਦਿਲਾਂ ਦੇ ਵਿੱਚ ਵਸਦਾ ਹੈ, ਆਓ ਇਹਨਾਂ ਨੂੰ ਹੁਣ ਜਿਤਾਈਏ। ਇਹ ਬਹੁਤ ਵੱਡੀ ਸਾਡੀ ਜ਼ਿੰਮੇਵਾਰੀ ਹੈ ਤੇ ਇਹਦੇ ਉੱਤੇ ਆਪਾਂ ਪਹਿਰਾ ਦੇਈਏ। ਜੀ ਬਿਲਕੁਲ ਅੰਸਰਾ ਸਾਹਿਬ, ਅਗਲੀ ਗੱਲਬਾਤ ਆਪਾਂ ਕਰਾਂਗੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਦੀ ਫੇਰੀ ਦੇ ਉੱਤੇ, ਬਟ ਉਸ ਤੋਂ ਪਹਿਲਾਂ ਵਕਤ ਹੋ ਗਿਆ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ। ਸੋ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਦੇਖਦੇ ਰਹੋ TV 84।